India will get permanent United Nations Security Council seat, but it will have to work harder this time. ਭਾਰਤ, ਜਾਪਾਨ, ਜਰਮਨੀ ਤੇ ਇਜਿਪਟ ਅਸੀਂ ਇੱਕ ਪ੍ਰਪੋਜ਼ਲ ਤਿਆਰ ਕੀਤੀ ਹੈ ਜਿਹੜੀ ਅਸੀਂ UN ਦੇ ਸਾਹਮਣੇ ਰੱਖੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇਸ ਗੱਲ ਨੂੰ ਥੋੜੀ ਜਿਹੀ ਅੱਗੇ ਲੈ ਕੇ ਜਾਏਗੀ। ਜਦੋਂ ਯੂਨਾਈਟਿਡ ਨੇਸ਼ਨਸ ਬਣਿਆ ਸੀ ਉਦੋਂ ਸਿਰਫ 50 ਦੇਸ਼ ਹੀ ਸੀ ਦੁਨੀਆ ਦੇ ਮੈਂਬਰ। ਉਦੋਂ ਇਹ 5 ਜਿਹੜੇ ਮੁਲਕ ਨੇ ਅਮਰੀਕਾ, ਰੂਸ, ਸੋਵੀਅਤ ਯੂਨੀਅਨ, ਚਾਈਨਾ, UK, ਫਰਾਂਸ, ਇਹ ਖੁਦ ਹੀ ਸਿਕਿਉਰਿਟੀ ਕੌਂਸਲ ਦੇ ਮੈਂਬਰ ਬਣ ਗਏ ਔਰ ਵੀਟੋ ਪਾਵਰ ਇਹਨਾਂ ਨੇ ਕੋਲ ਰੱਖ ਲਈ ਔਰ ਨਤੀਜੇ ਦੇ ਤੌਰ 'ਤੇ ਹਰ ਇਸ਼ੂ ਦੇ ਉੱਤੇ ਇਹੀ ਡਿਸਾਈਡ ਕਰਦੇ ਨੇ। ਹੁਣ ਹਕੀਕਤ ਬਦਲ ਗਈ ਹੈ, 50 ਦੀ ਥਾਂ 'ਤੇ 193 ਮੁਲਕ UN ਦੇ ਮੈਂਬਰ ਨੇ। ਭਾਰਤ ਇੰਨੀ ਵੱਡੀ ਆਬਾਦੀ ਵਾਲਾ ਮੁਲਕ ਜਾਂ ਦੂਜਾ, ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ UN ਸਿਕਿਉਰਿਟੀ ਕੌਂਸਲ ਦੇ ਮੈਂਬਰ ਬਣੀਏ। ਇੱਕ ਪਾਸੇ ਭਾਰਤ ਚੀਨ ਨੂੰ ਬਦਨਾਮ ਕਰਨ ਦੇ ਲਈ ਸਾਊਥ ਚਾਈਨਾ ਸੀ ਜੋ ਨੀਤੀਆਂ ਅਪਣਾ ਰਿਹਾ ਹੈ, ਜੋ ਅਦਰਵਾਈਜ਼ ਕਰ ਰਿਹਾ, ਤੇ ਚਾਈਨਾ ਜਿਹੜਾ ਉਹ ਭਾਰਤ ਨੂੰ ਆਪਣੇ ਬਰਾਬਰ ਲਿਆ ਕੇ ਬਿਠਾਏਗਾ UN ਸਿਕਿਉਰਿਟੀ ਕੌਂਸਲ 'ਚ, ਇਹਨੂੰ ਵੀਟੋ ਦੇਗਾ। ਚਾਈਨਾ ਜੇ ਉਹਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਲਿਆ ਤੇ 140 ਮੁਲਕ 193 ਚੋਂ ਉਹਦੇ ਸਿਗਨੇਟਰੀ ਨੇ, ਉਹਦਾ ਹਿੱਸਾ ਨੇ। ਉਹ ਅਫਰੀਕਨ ਕੰਟੀਨੈਂਟ ਹੋਏ, ਸਾਊਥ ਅਮਰੀਕਾ ਹੋਏ, ਯੂਰਪ ਹੋਏ, ਉਹਨਾਂ ਨੇ ਆਪਣੇ ਸਾਰੇ ਪਾਸੇ ਬਣਾਇਆ। ਔਰ ਭਾਰਤ ਕੀ ਕਰ ਰਿਹਾ? ਯੂਕਰੇਨ ਦੇ ਮੁੱਦੇ ਦੇ ਉੱਤੇ ਐਗਰੈਸਰ ਰਸ਼ੀਆ ਦੇ ਨਾਲ ਖੜਾ ਹੈ। ਇਹ ਕਿਹੜਾ ਕ੍ਰਾਈਟੇਰੀਆ ਇਹਨਾਂ ਦੇ ਕੋਲ ਜਿਹਦੇ ਥੱਲੇ ਡਿਜ਼ਰਵ ਕਰਨਾ ਤੇ ਦੂਰ ਦੀ ਗੱਲ ਹੈ, ਨੇੜੇ ਵੀ ਲੱਗਦੇ ਨੇ। ਨਾਰਥ ਈਸਟ ਦਾ ਦੇਖੋ ਹਾਲ, ਗੁਆਂਢੀ ਮੁਲਕਾਂ ਦੇ ਵਿੱਚ ਕੀ ਚੱਲ ਰਿਹਾ, ਕਿਸ ਡਾਇਰੈਕਸ਼ਨ ਦੇ ਵਿੱਚ ਗੱਲ ਗਈ ਹੈ, ਵਿਦਨ ਕੰਟਰੀ ਕੀ ਚੱਲ ਰਿਹਾ ਹੈ ਔਰ ਕਿਵੇਂ ਈਵਨ 5 ਸਾਊਥ ਦੀਆਂ ਸਟੇਟਾਂ ਜਿਹੜੀਆਂ ਆਲਰੇਡੀ ਸੈਪਰੇਟ ਕੰਟਰੀ ਦਾ ਆਈਡੀਆ ਉਹ ਦੇ ਚੁੱਕੀਆਂ ਨੇ। ਔਰ ਇਸ ਸਾਰੇ ਦੇ ਚੱਲਦੇ ਆ ਪੂਰਾ ਡਿਵਾਈਡ ਤੁਹਾਨੂੰ ਨਜ਼ਰ ਆ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫੇਰ ਸਾਡੇ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਪੀਸੋਡ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 3 ਅਪ੍ਰੈਲ 2024 21 ਚੇਤ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਪਪਨਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ BJP ਦੇ ਹਵਾਲੇ ਨਾਲ ਸਵਾਲ ਕੀਤਾ ਹੈ ਕਿ ਹੁਣ BJP ਪੰਜਾਬ ਤੇ ਸਿੱਧਾ ਕਬਜ਼ਾ ਕਰਨ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ। ਇਹ ਚੋਣਾਂ ਨਹੀਂ ਸਗੋਂ 2027 ਵਿੱਚ ਆਪਣੇ ਅਸਲੀ ਰੋਹ ਵਿੱਚ ਆਵੇਗੀ। ਹੁਣ ਉਹ ਇੱਕ ਟੈਸਟਿੰਗ ਫੇਜ਼ ਵਿੱਚ ਹਨ ਅਤੇ ਤਜਰਬਾ ਕਰਨਗੇ। ਪੰਜਾਬ ਪੱਖੀ ਧਿਰਾਂ ਦਾ ਮੰਨਫੀ ਹੋਣਾ ਕਾਫੀ ਖਤਰਨਾਕ ਸਿੱਧ ਹੋਵੇਗਾ। ਲੱਗਦਾ ਹੈ ਕਿ ਹੁਣ BJP ਹਰ ਤਰੀਕਾ ਵਰਤੇਗੀ ਪੰਜਾਬ ਨੂੰ ਕਾਬੂ ਕਰਨ ਦਾ। ਤੁਸੀਂ ਇਸ ਬਾਰੇ ਕਹਿੰਦੇ ਨੇ ਕੀ ਸੋਚਦੇ ਹੋ? ਸਾਡੀ ਸਪਾਂਸਰਸ਼ਿਪ ਲਈ ਵੀਰ ਸਿਮਰਨਦੀਪ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਹਿੰਦੂ ਤਵੀ ਹਾਕਮ ਅਤੇ ਉਹਨਾਂ ਦੇ ਦੁਮਸ਼ੱਲੇ ਹਕੀਕਤ ਨੂੰ ਅੱਖਾਂ ਮੀਟ ਕੇ ਕਿਸੇ ਫਰਜ਼ੀ ਦੁਨੀਆ ਵਿੱਚ ਰਹਿੰਦੇ ਨੇ।
ਉਹ ਸੱਚਮੁੱਚ ਸਮਝਦੇ ਨੇ ਕਿ ਭਾਰਤ ਇੱਕ ਸੁਪਰ ਪਾਵਰ ਬਣ ਗਿਆ। ਔਰ ਪਿਛਲੇ ਦਿਨੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਬਹੁਤ ਜਲਦੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪਰਮਾਨੈਂਟ ਮੈਂਬਰ ਜਿਹੜਾ ਉਹ ਬਣ ਰਿਹਾ। ਸੱਚ ਲੱਗਦਾ ਹੈ ਜਾਂ ਸੱਚ ਦੀ ਗੱਲ ਇਹ ਹੈ ਕਿ ਭਾਰਤ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ ਟੋਟੇ ਹੋਣ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਅਸਲ ਦੇ ਵਿੱਚ ਸਮੁੱਚੇ ਪੰਥਕ ਹਲਕਿਆਂ 'ਚ ਇਸ ਦੇ ਉੱਤੇ ਚਰਚਾ ਹੋ ਰਹੀ ਹੈ। ਔਰ ਈਵਨ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹੜਾ ਬੁੱਧਵਾਰ ਸਾਡਾ ਲਗਭਗ 1 ਘੰਟੇ ਦਾ ਟਾਕ ਸ਼ੋ ਹੁੰਦਾ ਹੈ, ਉਸ ਦੇ ਵਿੱਚ ਵੀ ਇਹ ਸਵਾਲ ਆਇਆ ਕਿ ਇਸ ਵੇਲੇ ਜੋ ਇਲੈਕਸ਼ਨ ਸਿਨੇਰੀਓ ਬਣਿਆ ਹੈ ਭਾਰਤ ਭਰ ਦੇ ਵਿੱਚ ਤਾਂ ਜੋ ਚੱਲ ਰਿਹਾ ਉਹ ਇੱਕ ਵੱਖਰਾ ਵਿਸ਼ਾ ਹੈ ਕਿ ਉਹਦੇ 'ਚ ਏਜੰਸੀਆਂ ਕੀ ਖੇਡ ਰਹੀਆਂ। ਲੇਕਿਨ ਪੰਜਾਬ ਦੇ ਵਿੱਚ ਇਹ ਕਾਫੀ ਜਿਹੜਾ ਹੈ ਉਹ ਸਿੱਖ ਮਾਰੂ ਲਾਈਨ ਨੂੰ ਲੈ ਕੇ ਜਾਂ ਪੰਥਕ ਪਲੇਟਫਾਰਮ ਤਾਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਹੀ, ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ, ਭਾਵੇਂ ਬਾਦਲ ਕੋੜਮੇ ਨੇ ਅਕਾਲੀ ਦਲ ਨੂੰ ਬਹੁਤ ਥੱਲੇ ਲਿਆ ਸੁੱਟਿਆ ਔਰ ਜਿਹੜਾ ਅਕਾਲੀ ਦਲ ਇੱਕ ਉਸ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਲਗਾਤਾਰ 100 ਸਾਲ ਉਸ ਧਰਤੀ ਤੇ ਕਿਸੇ ਪਾਰਟੀ ਨੇ ਸਿੱਖਾਂ ਦੇ ਹੱਕਾਂ ਲਈ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤਾ ਤੇ 100 ਸਾਲ ਪੁਰਾਣੀ ਪਾਰਟੀ ਹੈ। ਇਹ ਵੱਖਰੀ ਕਹਾਣੀ ਹੈ ਕਿ 1996 ਤੱਕ ਪਹੁੰਚਦੇ ਆ ਜਦੋਂ ਬਾਦਲ ਨੇ ਇਸ ਨੂੰ ਪੰਜਾਬੀ ਪਾਰਟੀ ਦਾ ਨਾਂ ਦੇ ਕੇ ਕੌਮੀ ਮੁੱਦਿਆਂ ਤੋਂ, ਸਿੱਖੀ ਮਸਲਿਆਂ ਤੋਂ, ਅਨੰਦਪੁਰ ਸਾਹਿਬ ਦੇ ਮਤੇ ਤੋਂ ਜਾਂ ਪੰਜਾਬ ਦੇ ਪਹਿਰੇਦਾਰ ਬਣਨ ਨਾਲੋਂ ਪਤਨੀ ਕਹਿ ਕੇ ਆਪਣੇ ਆਪ ਨੂੰ ਬੀਜੇਪੀ ਦੇ ਅੱਗੇ ਆਪਣਾ ਆਪਾ ਨਿਢਾਲ ਕਰਕੇ ਸੁੱਟ ਦਿੱਤਾ ਹੈ। ਤੇ ਇਹਨਾਂ ਲਗਭਗ 25 ਸਾਲਾਂ ਦੇ ਵਿੱਚ ਫਿਰ ਇਸ ਪਾਰਟੀ ਦੀ ਜਿਹੜੀ ਆਪਣੇ ਬਲਬੂਤੇ ਦੇ ਉੱਤੇ ਐਮਰਜੈਂਸੀ ਦੇ ਖਿਲਾਫ ਵੀ ਮੋਰਚਾ ਲਾਉਣ ਦੀ ਹਿੰਮਤ ਰੱਖਦੀ ਸੀ, ਜਿਸ ਪਾਰਟੀ ਨੇ 47 ਤੋਂ ਬਾਅਦ ਸੰਘਰਸ਼ ਕਰਕੇ ਪੰਜਾਬੀ ਸੂਬਾ ਬਣਵਾਇਆ, ਜਿਸ ਨੇ 1920 'ਚ ਬ੍ਰਿਟਿਸ਼ ਸਾਮਰਾਜ ਨੂੰ ਝੁਕਣ 'ਤੇ ਮਜਬੂਰ ਕੀਤਾ ਕਿ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਦੁਮਛੱਲੇ ਮਹੰਤ ਸੀ ਉਹਨਾਂ ਤੋਂ ਗੁਰਦੁਆਰੇ ਉਹਨਾਂ ਨੂੰ ਖੋਹਣੇ ਪਏ ਔਰ ਗੁਰਦੁਆਰਾ ਐਕਟ ਹੋਣ ਦੇ ਵਿੱਚ ਆਇਆ। ਉਹਦੀ ਹਾਲਤ ਇਹ ਹੋ ਗਈ ਕਿ ਉਸ ਪੰਜਾਬ 'ਚ ਜਿੱਥੇ 5 ਵਾਰ ਅਕਾਲੀ ਦਲ ਨੇ 1966 'ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਹਕੂਮਤ ਕੀਤੀ, ਉਹਦੇ ਕੋਲ 117 ਮੈਂਬਰੀ ਅਸੈਂਬਲੀ ਦੇ ਵਿੱਚ ਸਿਰਫ 3 ਸੀਟਾਂ ਰਹਿ ਗਈਆਂ। ਔਰ ਜੇ ਤੁਸੀਂ RSS ਔਰ ਉਸ ਦੀ ਆਊਟਫਿਟ BJP ਦੀ ਵਰਕਿੰਗ ਦੀ ਲਾਈਨ ਦੇਖੋ ਤਾਂ ਉਸ ਨੇ ਜਿਹੜਾ ਉਹ ਐਮਬਰੇਸ ਦੇ ਨਾਲ ਜੱਫੀ ਪਾ ਕੇ ਕਿਵੇਂ ਖੇਤਰੀ ਪਾਰਟੀਆਂ ਨੂੰ ਆਲਮੋਸਟ ਉਹਨਾਂ ਦਾ ਖਾਤਮਾ ਕੀਤਾ ਹੈ ਜਾਂ ਇੰਨਾ ਤੋੜ ਦਿੱਤਾ ਹੈ ਕਿ ਉਹ ਬਿਲਕੁਲ ਜਿਹੜੀਆਂ ਨੇ ਕਿਸੇ ਕੰਮ ਦੀਆਂ ਨਹੀਂ ਰਹੀਆਂ। ਜੋ ਹਾਲ ਅਸੀਂ ਦੇਖਦੇ ਹਾਂ ਕਿ ਬਹੁਜਨ ਸਮਾਜ ਪਾਰਟੀ ਦਾ UP ਦੇ ਵਿੱਚ ਹੈ, ਜੋ ਨਤੀਸ਼ ਕੁਮਾਰ ਦੀ ਪਾਰਟੀ ਦਾ ਬਿਹਾਰ ਦੇ ਵਿੱਚ ਹੈ, ਜੋ ਸ਼ਿਵ ਸੈਨਾ ਦਾ ਹਾਲ ਮਹਾਰਾਸ਼ਟਰ ਦੇ ਵਿੱਚ ਕੀਤਾ ਹੈ ਔਰ ਇਹੀ ਕੁਝ ਬੀਜੂ ਪਟਨਾਇਕ ਦੀ ਪਾਰਟੀ ਨਾਲ ਹੋਣ ਜਾ ਰਿਹਾ ਸੀ। ਲੇਕਿਨ ਉਹਨੇ ਆਪਣਾ ਇੱਕ ਡਿਸਟੈਂਸ ਵੀ ਰੱਖਿਆ ਹੋਇਆ ਔਰ ਇੱਕ ਵੱਖਰੀ ਪਾਰਟ ਹੈ। ਹਾਲਾਂਕਿ ਇਹ ਸਾਰੀਆਂ ਹੀ ਧਿਰਾਂ ਜਾਂ ਪਾਰਟੀਆਂ ਸਟੇਟ ਦੇ ਵਿੱਚ ਪਾਵਰ ਦੀਆਂ ਦਾਅਵੇਦਾਰ ਰਹੀਆਂ ਨੇ, ਪਰ ਅਕਾਲੀ ਦਲ ਤਾਂ ਸਿੱਖ ਕੌਮ ਦੇ ਜਿਹੜੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ, ਪੰਜਾਬ ਦੇ ਹੱਕਾਂ ਦੇ ਲਈ ਚਟਾਨ ਵਾਂਗ ਖਲੋਣ ਵਾਲੀ ਪਾਰਟੀ। ਔਰ ਇਹਨੂੰ ਕਿਵੇਂ ਕਿਸ ਕਦਰ ਰੋਲ ਦਿੱਤਾ ਹੈ ਕਿ ਹੁਣ ਜਦੋਂ ਤੱਕ ਫਾਰਮਰ ਐਜੀਟੇਸ਼ਨ ਪੰਜਾਬ 'ਚ ਹੁੰਦੀ ਹੈ ਔਰ ਅਕਾਲੀਆਂ ਨੇ ਇੱਕ ਦੋਸਤਾਨਾ ਤੌਰ ਤਰੀਕੇ ਦੇ ਨਾਲ ਹੀ ਸੀ ਜੀ ਕਿ ਅਸੀਂ ਹਕੂਮਤ 'ਚੋਂ ਵਿਦਡਰਾ ਕਰ ਰਹੇ ਹਾਂ, ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਹੈ ਔਰ ਉਹਨਾਂ ਨੂੰ ਸੀ ਕਿ ਜੀ ਇਹ ਜਿਵੇਂ ਅਸੀਂ ਝੂਠ ਮੂਠ ਦੀ ਖੇਡ ਰਹੇ ਹੁੰਦੇ ਕਿ ਵੀ ਵਾਪਸ ਤਾਂ ਦੋਨਾਂ ਦਾ ਬੇਸ ਜਿਹੜਾ ਹੈ ਉਹ ਪਾਵਰ ਦੇ ਲਈ ਹੈ। ਲੇਕਿਨ ਇਹਨਾਂ ਨੇ ਤਾਂ ਆਪਣੇ ਪਾਵਰ ਦੇ ਲਈ ਰਾਜ ਕਰਨ ਦੇ ਨਾਂ ਥੱਲੇ ਜਾਂ ਆਪਣੇ ਕੋੜਮੇ ਨੂੰ ਮਜ਼ਬੂਤ ਕਰਨ ਦੇ ਲਈ ਬਾਦਲਾਂ ਨੇ ਪਾਰਟੀ ਦੇ ਸਿਧਾਂਤਾਂ ਨੂੰ, ਸਿੱਖੀ ਵੈਲਿਊਜ਼ ਨੂੰ, ਪੰਜਾਬ ਦੇ ਹੱਕਾਂ ਨੂੰ ਸਭ ਨੂੰ ਤਲਾਂਜਲੀ ਦਿੱਤੀ। ਪਰ BJP ਤਾਂ ਵੈਲ ਰੂਟਡ ਹੈ RSS ਦੇ ਨਾਲ। RSS ਫਾਈਨਲੀ ਉਹਨਾਂ ਦਾ ਏਜੰਡਾ ਹਿੰਦੂਤਵਾ ਦਾ, ਉਸ ਦੇ ਉੱਤੇ ਉਹਨਾਂ ਨੇ ਜਿਵੇਂ ਆਪਣਾ ਸਾਰੀ ਉਹ ਬਿਸਾਤ ਵਿਛਾਈ ਹੋਈ ਹੈ। ਉਹਨਾਂ ਨੇ ਜਦੋਂ ਦੇਖਿਆ ਕਿ ਬਈ ਹੁਣ ਉਹ ਆਪਣੇ ਬਲਬੂਤੇ ਦੇ ਉੱਤੇ ਇਹ ਸਿੱਖਾਂ ਦੇ ਸੂਬੇ ਦੇ ਅੰਦਰ ਪੂਰੀ ਤਰ੍ਹਾਂ ਘੁਸਪੈਠ ਤਾਂ ਉਹਨਾਂ ਨੇ ਇਹਨਾਂ ਰਾਹੀਂ ਕਰਵਾਈ ਜਾਂ ਕੀਤੀ ਬਾਦਲਾਂ ਰਾਹੀਂ,
ਆਪਣਾ ਜਿਹੜਾ ਮਜ਼ਬੂਤ ਜੱਫਾ ਬਣਾ ਸਕਦੇ ਨੇ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਐਸਾ ਠੁੱਡਾ ਮਾਰਿਆ ਕਿ ਇਹ ਤਰਲੇ ਕਰਨ ਦੇ ਬਾਵਜੂਦ ਈਵਨ ਆ ਹੁਣ ਦੀਆਂ ਪਾਰਲੀਮਾਨੀ ਚੋਣਾਂ ਦੇ ਵਿੱਚ ਬੀਜੇਪੀ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਹੈ ਔਰ ਆਪਣੇ 13 ਸੀਟਾਂ ਦੇ ਉੱਤੇ ਹੀ ਕੈਂਡੀਡੇਟ ਖੜੇ ਕਰਨ ਦੀ ਲਾਈਨ ਲਈ। ਔਰ ਕੋਈ ਕੈਂਡੀਡੇਟ ਵੀ ਕੋਈ ਛੋਟੇ ਸਟੇਚਰ ਵਾਲੇ ਨਹੀਂ। ਅਸੀਂ ਦੇਖਦੇ ਹਾਂ ਕਿ ਕਿਵੇਂ ਤਰਨਜੀਤ ਸਿੰਘ ਸੰਧੂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਬਰਾਬਰ ਦਾ ਜ਼ਿੰਮੇਵਾਰ ਹੈ, ਅਮਰੀਕਾ ਦੇ ਵਿੱਚ ਐਂਬੈਸਡਰ ਸੀ, ਉਹਨੂੰ ਕਿਵੇਂ ਉਹਦੀ ਰਿਟਾਇਰਮੈਂਟ ਦੇ ਮਹੀਨੇ ਦੇ ਵਿੱਚ ਬੀਜੇਪੀ ਜੁਆਇਨ ਕਰਵਾ ਕੇ ਅੰਮ੍ਰਿਤਸਰ ਤੋਂ ਉਹਨੂੰ ਪਾਰਲੀਮੈਂਟਰੀ ਟਿਕਟ ਦਿੱਤੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਛ ਅਰਸਾ ਪਹਿਲਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਗਿਆ, ਉਹਦੀ ਘਰ ਵਾਲੀ ਪਰਨੀਤ ਕੌਰ ਅਜੇ ਪਿਛਲੇ ਦਿਨਾਂ 'ਚ ਉਹਨੇ ਜੁਆਇਨ ਕੀਤੀ ਬੀਜੇਪੀ, ਉਹਨੂੰ ਬੀਜੇਪੀ ਨੇ ਪਟਿਆਲੇ ਤੋਂ ਆਪਣਾ ਕੈਂਡੀਡੇਟ ਐਲਾਨੇ। ਔਰ ਅਕਾਲੀਆਂ ਦਾ ਕਿਸੇ ਵੇਲੇ ਇੱਕ ਵੱਡਾ ਗੁੰਡਾ ਮਿਨਿਸਟਰ ਸਿਕੰਦਰ ਸਿੰਘ ਮਲੂਕਾ ਜਿਹੜਾ ਬੜੀ ਵੱਡੀ ਜਿਹੜਾ ਮਾਲਵੇ ਦੇ ਵਿੱਚ ਪਾਵਰ ਰੱਖਦਾ ਸੀ, ਹੁਣ ਅੱਜ ਦੀ ਖਬਰ ਹੀ ਹੈ ਕਿ ਉਸ ਦੀ ਨੂੰਹ ਜਿਹੜੀ IAS ਅਫਸਰ ਹੈ ਉਸ ਨੇ ਰਿਜ਼ਾਈਨ ਕੀਤਾ IAS ਤੋਂ ਔਰ ਬੀਜੇਪੀ ਉਹਨੂੰ ਬਠਿੰਡੇ ਤੋਂ, ਜਿੱਥੇ ਕਿ ਹਰਸਿਮਰਤ ਕੌਰ ਬਾਦਲ ਅਕਾਲੀਆਂ ਦੀ ਕੈਂਡੀਡੇਟ ਜਿੱਤੀ ਹੋਈ ਹੈ, ਉਸ ਦੇ ਬਰਾਬਰ ਉਹਨੂੰ ਲਿਆ ਕੇ ਖੜਾ ਕੀਤਾ। ਇਸੇ ਤਰ੍ਹਾਂ ਜਿਹੜੇ ਕਾਂਗਰਸ ਦਾ MP ਸਿਟਿੰਗ ਲੁਧਿਆਣੇ ਤੋਂ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਉਸ ਨੂੰ ਬੀਜੇਪੀ ਜੁਆਇਨ ਕਰਵਾ ਕੇ ਲੁਧਿਆਣੇ ਤੋਂ ਉਹਨੂੰ ਬੀਜੇਪੀ ਦੀ ਸੀਟ ਤੇ ਖੜਾ ਕੀਤਾ। ਇੱਕੋ ਇੱਕ ਪੰਜਾਬ 'ਚ ਆਮ ਆਦਮੀ ਪਾਰਟੀ ਦਾ MP ਜਿਹੜਾ ਬਾਈ ਇਲੈਕਸ਼ਨ ਦੇ ਵਿੱਚ ਜਿਤਾਇਆ ਗਿਆ, ਆਮ ਆਦਮੀ ਪਾਰਟੀ ਨੇ ਆਪਣਾ ਸਰਕਾਰੀ ਅਸਰ ਰਸੂਖ ਵੀ ਵਰਤ ਕੇ, ਰਿੰਕੂ, ਉਹ ਵੀ ਬੀਜੇਪੀ ਉਹਨੇ ਜੁਆਇਨ ਕੀਤੀ, ਉਹਨੂੰ ਉਹਨਾਂ ਨੇ ਜਲੰਧਰ ਤੋਂ ਕੈਂਡੀਡੇਟ ਐਲਾਨੇ। ਹੁਣ ਜਦੋਂ ਤੁਸੀਂ ਇਹ ਸਾਰਾ ਦੇਖਦੇ ਹੋ, ਉਹਨਾਂ ਦਾ ਇਹ ਠੀਕ ਕਿਹਾ ਵੀ ਸਿਮਰਨਦੀਪ ਸਿੰਘ ਹੋਰਾਂ ਨੇ ਕਿ ਇਹ ਬੇਸ਼ੱਕ ਉਹਨਾਂ ਦਾ ਉਹ ਸੀਟਾਂ 2 ਕੱਢਦੇ ਨੇ ਕਿ 3 ਕੱਢਦੇ ਨੇ, ਪਹਿਲੇ ਅਰੇਂਜਮੈਂਟ 'ਚ ਵੀ ਅਕਾਲੀ ਉਹਨਾਂ ਲਈ 3 ਸੀਟਾਂ ਛੱਡਦੇ ਸੀ, ਪਰ ਹੁਣ ਤਾਂ ਆਲਰੇਡੀ ਉਹਨਾਂ ਨੇ ਸਾਰੀਆਂ ਸੀਟਾਂ ਤੇ ਕਰਨਾ। ਔਰ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਬੀਜੇਪੀ ਦੀ ਵੋਟ ਪਰਸੈਂਟੇਜ ਪੰਜਾਬ ਦੇ ਵਿੱਚ ਸਿਰਫ 6.5% ਸੀ। ਹੁਣ ਉਹਨਾਂ ਦਾ ਪਹਿਲਾ ਹੱਲਾ ਤੇ ਇਹ ਹੈ ਵੀ ਉਹਨਾਂ ਨੇ ਵੱਡੇ ਹੁਣ ਇਹ ਗੱਲ ਮੁੱਕ ਗਈ ਕਿ ਬੀਜੇਪੀ ਕੋਈ ਅਨਟਚੇਬਲ ਜਾਂ ਅਛੂਤ ਪਾਰਟੀ ਨਹੀਂ ਹੈ, ਵੱਡੇ ਸਿੱਖ ਚਿਹਰੇ ਔਰ ਅਕਾਲੀਆਂ 'ਚੋਂ ਹੋਰ ਕਿਨੇ ਜਾਣੇ ਨੇੜੇ ਜੇ ਆ ਕੇ, ਇਹ ਹੋਰ ਵੀ ਨਜ਼ਰ ਆਏਗਾ। ਕੁਝ ਦੂਜੇ ਦੇਖ ਰਹੇ ਨੇ ਕਾਂਗਰਸ ਦੇ ਜਿਨ੍ਹਾਂ ਨੂੰ ਟਿਕਟ ਨਾ ਮਿਲੀ ਕਾਂਗਰਸ ਦੀ, ਕਿਉਂਕਿ ਸਿਟਿੰਗ ਪਾਰਲੀਮੈਂਟ ਦੇ ਵਿੱਚ ਜਿਹੜਾ ਆਲਰੇਡੀ ਕਾਂਗਰਸ ਦੀਆਂ ਹੀ ਜ਼ਿਆਦਾ ਸੀਟਾਂ ਨੇ, ਸ਼ਾਇਦ 8 ਜਾਂ 9 ਕਾਂਗਰਸ ਦੇ ਨੇ ਔਰ ਇੱਕ ਸਰ ਸਿਮਰਨਜੀਤ ਸਿੰਘ ਮਾਨ ਨੇ ਔਰ 2 ਬੀਜੇਪੀ ਦੇ ਨੇ ਜਾਂ 2 ਇਹਨਾਂ ਦੇ ਅਕਾਲੀਆਂ ਦੇ ਨੇ, 2-4 ਉਹਨਾਂ ਦੀਆਂ, ਸ਼ਾਇਦ 7 ਨੇ ਕਾਂਗਰਸ ਦੀਆਂ। ਸੋ ਆਲਰੇਡੀ ਕਾਂਗਰਸ ਦਾ ਰਵਨੀਤ ਬਿੱਟੂ ਜਿਹੜਾ ਉਹ ਬੀਜੇਪੀ 'ਚ ਚਲਾ ਗਿਆ ਔਰ ਬਾਕੀਆਂ ਦਾ ਕੀ ਹਾਲ ਹੋਏਗਾ ਜਿਹਨੂੰ ਟਿਕਟ ਨਾ ਮਿਲੀ, ਉਹਦੇ ਬਰਾਬਰ ਉਹ ਲਿਆ ਕੇ ਖੜਾ ਕਰਨਗੇ। ਔਰ ਇਸੇ ਤਰ੍ਹਾਂ ਉਹਨਾਂ ਨੇ ਦਿੱਲੀ ਤੋਂ ਪੱਟ ਕੇ ਉਹਨੂੰ ਹੰਸਰਾਜ ਹੰਸ ਨੂੰ ਬੀਜੇਪੀ ਨੇ ਫਰੀਦਕੋਟ ਤੋਂ ਜਿਹੜੀ ਰਿਜ਼ਰਵ ਸੀਟ ਹੈ ਉੱਥੋਂ ਖੜਾ ਕੀਤਾ ਲਿਆ ਕੇ, ਜਿੱਥੇ ਮੁਹੰਮਦ ਸਦੀਕ ਜਿਹੜਾ ਕਾਂਗਰਸ ਦਾ ਸਿਟਿੰਗ ਹੈ। ਮਤਲਬ ਇੱਕ ਪਾਸੇ ਪੰਜਾਬ ਨੂੰ ਉਸ ਕਿਸਮ ਦਾ ਹੀ ਜਿਹੜਾ ਉਹ ਗਾਉਣ ਵਜਾਉਣ ਵਾਲਿਆਂ ਦਾ ਹੀ ਸੂਬਾ ਬਣਾ ਕੇ ਧਰ ਦਿੱਤਾ ਹੈ, ਚੀਫ ਮਿਨਿਸਟਰ ਵੈਸੇ ਹੀ ਉਸ ਕਿਸਮ ਦੀ ਨਸਲ ਦਾ ਹੈ। ਸੋ ਇਹ ਸਭ ਦੇ ਚਲਦਿਆਂ ਜਿਹੜਾ ਇਹਨਾਂ ਦਾ ਕੰਸਰਨ ਹੈ ਕਿ ਭਾਈ, ਔਰ ਇਹ ਜਿਵੇਂ ਮੈਂ ਕਿਹਾ ਵੀ ਪੰਥਕ ਹਲਕਿਆਂ ਦੇ ਵਿੱਚ ਵੀ ਇਹ ਆ ਰਿਹਾ ਕਿ ਵੀ ਇਹ ਠੀਕ ਹੈ ਕਿ ਅਕਾਲੀਆਂ ਨੇ ਜਿਹੜਾ ਉਹ ਇਸ ਵੇਲੇ ਸਿਧਾਂਤਕ ਪੋਜੀਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਅਸੀਂ ਜਿਹੜਾ ਉਹ ਸਿਧਾਂਤਾਂ ਕਰਕੇ ਸਮਝੌਤਾ ਨਹੀਂ ਕੀਤਾ ਹੈ। ਔਰ ਇੱਕ ਉਹਨਾਂ ਨੇ ਲੰਬੀ ਚੌੜੀ ਕਮੇਟੀ ਵੀ ਬਣਾ ਦਿੱਤੀ ਹੈ, ਮੈਮੋਰੈਂਡਮ ਕਮੇਟੀ ਉਹਨੂੰ ਕਿਹਾ ਕਿ ਜੀ ਇਹ ਆਉਣ ਵਾਲੀਆਂ ਚੋਣਾਂ 'ਚ ਮੈਮੋਰੈਂਡਮ ਕੀ ਜਿਹੜਾ ਇਲੈਕਸ਼ਨ ਮੈਨੀਫੈਸਟੋ ਜਿਹਨੂੰ ਕਹਿੰਦੇ ਨੇ ਕਿ ਚੋਣ ਮਨੋਰਥ ਪੱਤਰ, ਇਹ ਉਹਦਾ ਠੀਕ ਪੰਜਾਬੀ ਹੈ ਕਿ ਉਹਦੇ 'ਚ ਕੀ ਹੋਏਗਾ। ਹਾਲਾਂ ਅਕਾਲੀਆਂ ਦਾ ਟਰੈਕ ਰੈਕਡ ਤਾਂ ਇਹ ਹੈ ਕਿ ਜਿਹੜਾ ਇਹਨਾਂ ਦਾ ਚੋਣ ਮਨੋਰਥ ਪੱਤਰ ਹੁੰਦਾ ਹੈ ਉਹ ਜਦੋਂ ਇਹਨਾਂ ਕੋਲ ਪਾਵਰ ਆ ਜਾਂਦੀ ਹੈ ਉਹ ਫਿਰ ਇਹਨਾਂ ਨੂੰ ਭੁੱਲਿਆ ਹੁੰਦਾ ਔਰ ਬਿਲਕੁਲ ਇਹ ਫਿਰ ਆਪਣਾ ਕੋੜਵਾਂ ਪ੍ਰਸਤੀ ਕਰਦੇ ਨੇ, ਜਿਹੜਾ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਹੈ। ਪਰ ਇਹ ਗੱਲ ਗੰਭੀਰਤਾ ਨਾਲ ਵਿਚਾਰਨ ਵਾਲੀ ਹੈ ਕਿ ਇਸ ਸਾਰੇ ਸਿਨੈਰੀਓ ਦੇ ਵਿੱਚ ਜਿੱਥੇ ਕਿ ਕਾਂਗਰਸ ਆਲਮੋਸਟ ਪੰਜਾਬ ਦੇ ਵਿੱਚ ਇਰਰੈਲੇਵੈਂਟ ਹੋ ਸਕਦੀ ਆਉਣ ਵਾਲੇ ਪੀਰੀਅਡ, ਸਿਟਿੰਗ MP ਭਾਵੇਂ ਉਹਨਾਂ ਦੇ 7 ਜਾਂ 8 ਨੇ, ਲੇਕਿਨ ਇਹ ਜਿਹੜੇ ਨੇ ਇਹਨਾਂ 'ਚੋਂ ਬਹੁਤੇ ਲੂਜ਼ਰ ਹੋਣਗੇ। ਉਸ ਸਪੇਸ ਨੂੰ ਭਰਨ ਦੇ ਲਈ ਬੀਜੇਪੀ ਜਿਹੜੀ ਆ ਉਹ ਸਟੈਪ ਇਨ ਕਰੇਗੀ ਜਾਂ ਪੰਥਕ, ਹੁਣ ਇੱਕ ਤਾਂ ਅਕਾਲੀਆਂ ਦਾ ਜਿਹੜਾ ਚੋਣ ਮਨੋਰਥ ਪੱਤਰ ਹੈ ਉਸ ਤੋਂ ਅੰਦਾਜ਼ਾ ਹੋਏਗਾ ਕਿ ਭਾਈ ਉਹ ਕਿਸ ਹੱਦ ਤੱਕ ਜਾਣ ਨੂੰ ਤਿਆਰ ਨੇ, ਸਿੱਖੀ ਵੈਲਿਊਜ਼ ਜਾਂ ਕੀ ਪੰਜਾਬ ਦੀਆਂ ਵੈਲਿਊਜ਼ ਵੱਲ ਮੁੜਦੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਵੀ ਬਜਾਏ ਕਿ ਅਸੀਂ ਬਿਲਕੁਲ ਕਾਟਾ ਮਾਰਨ ਦੇ ਜਾਂ ਜਿਵੇਂ
ਬਾਦਲਾਂ ਦੇ ਕਿਰਦਾਰ ਨੂੰ ਅਸੀਂ ਦੇਖਦੇ ਹਾਂ, ਉਹ ਸਾਰੇ ਦੇ ਮੱਦੇਨਜ਼ਰ ਵੀ ਫੈਸਲੇ ਲਏ ਜਾਣਗੇ ਜਾਂ ਲੈ ਜਾਣੇ ਚਾਹੀਦੇ ਨੇ। ਪਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਪਿਛਲੀ ਵੱਡੀ ਗਲਤੀ ਕੀਤੀ ਕਿ ਕਾਂਗਰਸ ਔਰ ਬਾਦਲਾਂ ਤੋਂ ਅੱਕੇ ਲੋਕਾਂ ਨੇ, ਸਿੱਖਾਂ ਨੇ, ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਇੱਥੋਂ ਕੱਢੋ ਭਾਵੇਂ ਕਾਲਾ ਚੋਰ ਆ ਜਾਏ। ਉਹ ਲਿਆ ਕੇ ਜਿਹੜੇ ਨੇ 92 ਮਿੱਟੀ ਦੇ ਮਾਧੋ ਬਿਠਾ ਦਿੱਤੇ ਔਰ ਕੇਜਰੀਵਾਲ ਦੀ ਉਸ ਸਰਪ੍ਰਸਤੀ ਦੇ ਥੱਲੇ ਉਸ ਕਿਸਮ ਦਾ ਚੀਫ ਮਿਨਿਸਟਰ ਜਿਹੜਾ ਕਿ RSS ਦੀ B ਟੀਮ ਵਾਂਗ, ਜਿਵੇਂ ਉਹਨਾਂ ਨੇ ਪੰਜਾਬ 'ਚ ਇਹਨਾਂ 2 ਸਾਲਾਂ ਦੇ ਵਿੱਚ ਜਿਹੜੇ ਜਲਵੇ ਦਿਖਾਏ ਨੇ। ਤੇ ਜੇ ਮੈਨੂੰ ਤਾਂ ਵੈਸੇ ਕਈ ਵਾਰ ਲੱਗਦਾ ਵੀ ਕਿਸ ਹੱਦ ਤੱਕ ਬੇਸ਼ਰਮ ਹੋ ਚੁੱਕੇ ਨੇ ਲੋਕ, ਖਾਸ ਤੌਰ ਤੇ ਸਿੱਖ ਚਿਹਰਿਆਂ ਵਾਲੇ, ਕਿ ਇਹਨਾਂ ਨੂੰ ਜਦੋਂ ਸ਼ੀਸ਼ੇ 'ਚ ਆਪਣਾ ਮੂੰਹ ਦੇਖਦੇ ਨੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਈ ਸਹੀ ਇਹ ਹਿੰਦੂਤਵਾਦੀ ਆਈਡੀਓਲੋਜੀ ਵਾਲੇ 700-800 ਕਿਸਾਨ ਦਿੱਲੀ 'ਚ ਮਰਿਆ। ਇਹਨਾਂ ਨੇ ਅਜੇ ਹੁਣੇ ਹੀ ਜੋ ਉਹਨਾਂ ਨੇ ਸਿੱਖ ਨੌਜਵਾਨ ਸ਼ੁਭਕਰਨ ਸਿੰਘ ਨਾਲ ਕੀਤਾ, ਕਿਵੇਂ ਦੇ ਜ਼ੁਲਮਾਂ ਦੀ ਲਾਈਨ ਹੈ। ਔਰ ਇਹਦੇ ਬਾਵਜੂਦ ਧੜਾ ਧੜ ਜਿਹੜਾ ਹੈ ਉਹ BJP 'ਚ ਜਾਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ ਕਿ ਭਾਈ ਕਿਤੇ ਇਹ ਗੱਲ ਵੀ ਸ਼ੋਅ ਕਰਦੀ ਹੈ ਕਿ ਵੀ ਕਿਸ ਹੱਦ ਤੱਕ ਨਿਗਾਰ ਆ ਚੁੱਕਾ ਹੈ। ਸੋ ਅਸੀਂ ਜੋ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਆਪਣਾ ਕੰਸਰਨ ਜ਼ਾਹਰ ਕੀਤਾ, ਸਾਡਾ ਵੀ ਇਹੀ ਫਿਕਰ ਹੈ। ਅਸੀਂ ਕਲੋਜ਼ ਦਾਇਰਿਆਂ ਦੇ ਵਿੱਚ ਗੱਲ ਜ਼ਰੂਰ ਕਰਦੇ ਹਾਂ ਵੀ ਇੱਕ ਪਾਸੇ ਤਾਂ ਚਲੋ ਜਿੱਥੇ ਪੰਥਕ ਸਰ ਸਿਮਰਨਜੀਤ ਸਿੰਘ ਮਾਨ ਉਹ ਦੁਬਾਰਾ ਆਪਣੀ ਕਿਸਮਤ ਅਜਮਾਉਣਗੇ, ਉੱਥੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਸੋਲਿਡ ਸਪੋਰਟ ਉਹਨਾਂ ਦੀ ਹੋਣੀ ਚਾਹੀਦੀ ਹੈ। ਪਰ ਕੁੱਲ ਮਿਲਾ ਕੇ ਰੀਅਲਿਸਟਿਕਲੀ ਵੀ ਇਹ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਹਾਲਤ 'ਚ BJP ਦੇ ਪੈਰ ਨਹੀਂ ਲੱਗਣ ਦੇਣੇ ਚਾਹੀਦੇ। ਇਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣ ਤੱਕ ਜਾਣਾ ਹੋਏਗਾ। ਔਰ ਅਦਰਵਾਈਜ਼ ਇੱਕ ਵਾਰ ਇਹਨਾਂ ਚੋਣਾਂ ਜਿਨ੍ਹਾਂ ਦੇ ਪੈਰ ਲੱਗ ਗਏ ਤੇ ਫਿਰ ਆਲਰੇਡੀ ਭਗਵੰਤ ਮਾਨ ਦੀ ਸਰਕਾਰ ਹਰ ਫਰੰਟ ਤੇ ਫੇਲਡ ਹੈ। ਫਿਰ ਤਾਂ ਅਸੈਂਬਲੀ ਚੋਣਾਂ ਦੇ ਵਿੱਚ ਜੇ ਹੁਣ ਰਵਨੀਤ ਬਿੱਟੂ ਜਾਂ ਅਮਰਿੰਦਰ ਵਰਗੇ ਗਏ ਨੇ BJP ਜਾਂ ਸੁਨੀਲ ਜਾਖੜ ਵਰਗੇ ਜਿਹੜਾ ਖੁਦ ਕਾਂਗਰਸ ਦਾ ਪ੍ਰਧਾਨ ਸੀ, ਕਿਉਂਕਿ ਇਹ ਲੱਭਦੇ ਨੇ ਕਿ ਇਹਨਾਂ ਨੂੰ ਜਿਹੜਾ ਹੈ ਉਹ ਚੀਫ ਮਿਨਿਸਟਰੀ ਉਹ ਸਮਝਦੇ ਨੇ ਕਿ BJP ਆਪਣੇ ਬਲਬੂਤੇ ਤੇ ਪੰਜਾਬ ਦੇ ਉੱਤੇ ਕਰੇਗੀ। ਜੋ ਹਾਲ ਉਹਨਾਂ ਨੇ ਜੰਮੂ ਕਸ਼ਮੀਰ ਦਾ ਕੀਤਾ, ਹੋਰ ਵੀ ਇਹ ਬਰਬਾਦੀ ਕਰਨਗੇ। ਕਿਉਂਕਿ ਜਦੋਂ ਇਹਨਾਂ ਦੇ ਕੋਲ ਜਦੋਂ ਇਹਨਾਂ ਦੀ ਤੀਸਰੀ ਟਰਮ ਜੇ ਦਿੱਲੀ ਦੇ ਵਿੱਚ ਆਉਂਦੀ ਹੈ, ਡੈਮੋਗ੍ਰਾਫਿਕ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਮੈਨੂੰ ਇੱਕ ਬੀਬੀ ਦਾ 1.5 ਮਿੰਟ ਦਾ ਕਲਿੱਪ ਭੇਜਿਆ ਜਿਹਨੇ ਕਿਹਾ ਕਿ ਜੀ ਮੈਂ ਪਿੰਡਾਂ ਦੇ ਵਿੱਚ ਸਰਵੇ ਵੀ ਕਰਦੀ ਹਾਂ ਔਰ ਦੂਸਰਾ ਵੀ ਸਿੱਖ ਬੀਬੀ ਹੈ। ਉਹਨੇ ਕਿਹਾ ਜੀ ਜਿਹੜੇ ਬਈਏ ਜਾਂ ਦੂਜੇ ਨੇ ਜਦੋਂ ਉਹਨਾਂ ਦੇ ਮਾਪਿਓ ਦਾ ਨਾਂ ਪੁੱਛਿਆ ਜਾਂਦਾ ਹੈ ਤੇ ਹੁੰਦਾ ਰਮੇਸ਼ ਕੁਮਾਰ, ਸਮਿਤਾ ਦੇਵੀ, ਸਵਿਤਰੀ ਦੇਵੀ, ਬੱਚਿਆਂ ਦਾ ਨਾਂ ਤੇ ਫਿਰ ਹੁੰਦਾ ਜੀ ਹਰਜੀਤ ਸਿੰਘ, ਸਿਮਰਨ ਕੌਰ ਦੂਜਾ। ਯਾਨੀ ਇਹ ਵੀ ਇੱਕ ਜੇ ਤਾਂ ਕੋਈ ਜੈਨੂਅਲੀ ਸਿੱਖੀ ਚਾਹੁੰਦਾ ਹੈ ਜਾਂ ਸਿੱਖੀ ਸਰੂਪ ਫਿਰ ਤਾਂ ਗੱਲ ਡਿਫਰੈਂਟ। ਸੋ ਮਤਲਬ ਇਹ ਵੀ ਜਿਹੜੀ ਇੱਕ ਕੋਈ ਲਾਈਨ ਜਿਵੇਂ ਉਹਨਾਂ ਨੇ ਕਿਹਾ ਕਿ ਬਈ ਇਹ ਇੱਕ ਪਲੈਨਡ ਤਰੀਕੇ ਦੇ ਨਾਲ, ਤਾਂ ਕਿ ਇਹ ਵੀ ਨਾ ਲੱਗੇ ਕੀ ਹੈ ਅਲਟੀਮੇਟਲੀ ਉਹ ਸਾਰੀ ਡੈਮੋਗ੍ਰਾਫੀ ਦਾ ਬਦਲਣਾ ਤੇ ਕੱਲ ਨੂੰ ਇਹ ਪੰਜਾਬ ਦੇ 2 ਜ਼ਿਲ੍ਹੇ ਕੱਟ ਕੇ ਰਾਜਸਥਾਨ ਨਾਲ ਲਾ ਦੇਣ, 2 ਹਰਿਆਣੇ ਨਾਲ ਲਾ ਦੇਣ, ਕਹਿਣ ਆ ਲਓ ਜੀ ਤੁਹਾਡਾ ਪੰਜਾਬ ਆ ਹੈਗਾ, ਉੱਥੇ ਜਿਹੜਾ ਉਹ ਦੂਸਰਿਆਂ ਦੇ ਹਵਾਲੇ ਪਾਵਰ ਹੋਏ। ਸੋ ਅਸੀਂ ਵੀਰ ਸਿਮਰਨਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਕਿਉਂਕਿ ਇੰਪੋਰਟੈਂਟ ਇਸ਼ੂ ਸੀ। ਅਸੀਂ ਇਹਨੂੰ ਐਜ਼ ਏ ਟੌਪਿਕ ਵੀ ਡਿਸਕਸ ਕਰਨਾ ਚਾਹੁੰਦੇ ਸੀ, ਲੇਕਿਨ ਮੈਨੂੰ ਲੱਗਾ ਵੀ ਜਿਹੜਾ ਉਹਨਾਂ ਨੇ ਇਸ ਦੇ ਉੱਤੇ ਸਵਾਲ ਚੁੱਕਿਆ ਇਹੀ ਸਾਡਾ ਆਪਣੇ ਆਪ 'ਚ ਮੁਕੰਮਲ ਟੌਪਿਕ ਹੈ। ਔਰ ਅਸੀਂ ਇਹਦੇ 'ਚ 2 ਅਨਾਊਂਸਮੈਂਟਸ ਨਾਲ ਦੀ ਨਾਲ ਵੀ ਕਰ ਦਈਏ ਕਿ ਜਿਵੇਂ ਐਡਵਰਟਾਈਜ਼ਮੈਂਟ ਵੀ ਚੱਲ ਰਹੀ ਹੈ TV 84 ਤੇ, ਔਰ ਇਸ ਵਾਰ ਈਸਟ ਕੋਸਟ ਸਿੱਖ ਗੁਰਦੁਆਰਾ ਕਮੇਟੀ ਔਰ ਸਾਡੇ ਮੈਟਰੋ ਵਾਸ਼ਿੰਗਟਨ ਦੇ ਗੁਰਦੁਆਰਿਆਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਆਉਂਦੇ ਸੈਚਰਡੇ ਜਿਹੜੀ ਨੈਸ਼ਨਲ ਸਿੱਖ ਡੇ ਪੈਰੇਡ 7ਵੀਂ ਪੈਰੇਡ ਹੈ ਉਸ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਜਾ ਰਿਹਾ ਹੈ। ਸੋ ਅਸੀਂ ਜ਼ੋਰਦਾਰ ਅਪੀਲ ਕਰਾਂਗੇ ਕਿ ਪਰਿਵਾਰਾਂ ਨਾਲ, ਬੱਚਿਆਂ ਨਾਲ ਬਹੁਤ ਥਾਂ ਗੁਰਦੁਆਰਿਆਂ ਤੋਂ ਬੱਸਾਂ ਦਾ ਪ੍ਰਬੰਧ ਹੈ। ਇਸ ਵਾਰ ਸਾਡੇ ਲੋਕਲ ਸਿੰਘਾਂ ਨੇ ਵੀ ਬੜੇ ਉਤਸ਼ਾਹ ਨਾਲ, ਗੁਰਦੁਆਰਾ ਸਿੰਘ ਸਭਾ ਬੇਸਿਕਲੀ ਹੱਬ ਹੈ ਸਾਰੀ ਐਕਟੀਵਿਟੀ ਦੀ, ਸਾਰੇ ਵਾਸ਼ਿੰਗਟਨ DC ਦੇ 1 ਦਰਜਨ ਦੇ ਕਰੀਬ ਗੁਰਦੁਆਰਿਆਂ 'ਚ ਅਨਾਊਂਸਮੈਂਟਸ ਔਰ ਦੂਸਰੀਆਂ ਵੀ ਇਨ ਪਰਸਨ ਵੀ ਜਾ ਕੇ ਸਾਰਿਆਂ ਨੇ ਕੀਤਾ ਹੈ। ਬਾਈ ਇੱਧਰੋਂ ਵੀ ਬੱਸਾਂ ਦਾ ਪ੍ਰਬੰਧ ਹੈ। ਸੋ ਅਸੀਂ ਇਹ ਅਪੀਲ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨ। ਇਸੇ ਤਰ੍ਹਾਂ ਜਿਵੇਂ ਸਾਡੇ ਵੀਰ ਜਗਦੀਪ ਸਿੰਘ ਸੰਧੂ ਜਿਹੜੇ ਕੌਂਸਲਮੈਨ ਨੇ ਸਿਟੀ ਆਫ ਸਵੈਨ ਵੈਸਟਰਨ ਆਸਟ੍ਰੇਲੀਆ 'ਚ, ਉਹਨਾਂ ਨੇ ਵੀ ਸਾਨੂੰ ਜਾਣਕਾਰੀ ਭੇਜੀ ਹੈ ਕਿ ਹਰ ਸਾਲ ਵਾਂਗ ਇਸ ਸਾਲ ਵੀ ਮਿਡ ਟਾਊਨ ਹਾਲ ਦੇ ਵਿੱਚ ਜਿੱਥੇ 325ਵਾਂ ਖਾਲਸਾ ਸਾਜਨਾ ਦਿਵਸ ਇਸ ਨੂੰ ਸੈਲੀਬ੍ਰੇਟ ਕੀਤਾ ਜਾਏਗਾ ਸਿਟੀ ਕੌਂਸਲ ਵੱਲੋਂ, ਉੱਥੇ ਜਿਵੇਂ ਪਿਛਲੇ ਸਾਲ ਵੀ
ਨੈਸ਼ਨਲ ਸਿੱਖ ਡੇ ਦੇ ਤੌਰ ਦੇ ਉੱਤੇ ਜਿਹੜਾ ਸਿੱਖ ਹੈਰੀਟੇਜ ਮੰਥ ਉਹਨਾਂ ਨੇ ਐਲਾਨਿਆ ਹੋਇਆ ਅਪ੍ਰੈਲ ਮਹੀਨੇ ਨੂੰ, ਔਰ ਇਹ ਨੈਸ਼ਨਲ ਸਿੱਖ ਡੇ ਇਹ ਵੀ 6 ਅਪ੍ਰੈਲ ਨੂੰ ਸੈਚਰਡੇ 1 ਵਜੇ ਮਿਡ ਟਾਊਨ ਹਾਲ ਦੇ ਵਿੱਚ ਇਹ ਸਮਾਗਮ ਹੋਏਗਾ। ਔਰ ਇਸ 'ਚ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਜਗਦੀਪ ਸਿੰਘ ਸੰਧੂ, ਅੰਮ੍ਰਿਤਧਾਰੀ ਸਿੰਘ ਨੇ, ਕੌਂਸਲਮੈਨ ਨੇ ਔਰ ਪੰਥਕ ਜਜ਼ਬਾ ਰੱਖਦੇ ਨੇ, ਖਾਲਿਸਤਾਨ ਦੇ ਨਾਲ ਜੁੜੇ ਹੋਏ ਨੇ, TV 84 ਦੇ ਰੈਗੂਲਰ ਸਾਡੇ ਵਿਊਅਰ ਵੀ ਨੇ, ਔਰ ਅਸੀਂ ਸਮਝਦੇ ਹਾਂ ਕਿ ਔਰ ਉਹਨਾਂ ਨੇ ਸਾਰਿਆਂ ਨੂੰ ਹੀ ਇਨਵਾਈਟ ਕੀਤਾ। ਔਰ ਅਸੀਂ ਤਾਂ ਨਹੀਂ ਜੇ ਪਹੁੰਚ ਸਕਦੇ ਲੇਕਿਨ ਜਦੋਂ ਵੀ ਅਸੀਂ ਆਸਟ੍ਰੇਲੀਆ ਆਏ ਜ਼ਰੂਰ ਸਵਾਨ ਸਿਟੀ ਵੀ ਔਰ ਇਹਨਾਂ ਸਾਰੇ ਵੀਰਾਂ ਦੇ ਨਾਲ ਮੁਲਾਕਾਤ ਵੀ ਹੋਏਗੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵੀ ਕਿਵੇਂ ਵੈਸੇ ਤਾਂ ਇਹ ਫਰੇਜ਼ ਅਕਸਰ ਸਾਡਾ ਪੈਟ ਫਰੇਜ਼ ਹੈ ਕਿ ਕਿਆ ਪਿੱਦੀ ਕਾ ਸ਼ੋਰਬਾ। ਹੁਣ ਜਿਹਨਾਂ ਨੂੰ ਪਤਾ ਵੀ ਸ਼ੋਰਬਾ ਕੀ ਹੁੰਦਾ ਹੈ ਤੇ ਉਹ ਜਿਨ੍ਹਾਂ ਨੇ ਵੱਡੇ ਵੱਡੇ ਜਾਨਵਰਾਂ ਦੇ ਸ਼ੋਰਬੇ ਪੀਤੇ ਹੋਣ, ਪਿੱਦੀ ਦਾ ਸ਼ੋਰਬਾ ਕੀ ਨਿਕਲੇਗਾ। ਪਰ ਇਹ ਵੀ ਹੁੰਦਾ ਹੈ ਵੀ ਜੇ ਹੁਣ ਪਿੱਦੀ ਇਹ ਸਮਝੇ ਕਿ ਉਹ ਬਾਜ ਦੀ ਵਰਗੀ ਉਡਾਨ ਰੱਖਦੀ ਹੈ ਡ੍ਰੀਮ ਲੈਂਡ 'ਚ, ਤਾਂ ਕਿਸੇ ਦਾ ਨੂੰ ਕੋਈ ਰੋਕ ਨਹੀਂ ਸਕਦਾ। ਸੁਪਨਾ ਤਾਂ ਕੋਈ ਜਿਹੜਾ ਮਰਜ਼ੀ ਸੁਪਨਾ ਲੈ ਲੈ। ਲੇਕਿਨ ਇਹ ਵੀ ਹੁੰਦਾ ਹੈ ਕਿ ਵੀ ਤੁਹਾਡੀ ਔਕਾਤ ਕਾਂ ਵਾਲੀ ਹੋਏ ਔਰ ਤੁਸੀਂ ਇਹ ਕਹੋ ਕਿ ਜੀ ਬਾਜ ਦੇ ਨਾਲ ਤੁਸੀਂ ਟੱਕਰ ਲੈਣੀ ਹੈ। ਔਰ ਇੱਕ ਮੈਂ ਪਿਛਲੇ ਪਤਾ ਨਹੀਂ ਕਿੰਨੀ ਟਰੂ ਹੈ ਪ੍ਰੈਕਟੀਕਲੀ, ਪਰ ਕਿਤੇ ਮੈਂ ਦੇਖ ਰਿਹਾ ਸੀ ਕਿ ਵੀ ਕਈ ਵਾਰ ਇਹ ਹੁੰਦਾ ਹੈ ਵੀ ਕਾਂ ਜਿਹੜਾ ਹੈ ਉਹ ਇਹ ਦੱਸਣ ਲਈ ਵੀ ਮੈਂ ਵੀ ਤਾਕਤਵਰ ਹਾਂ, ਉਹ ਬਾਜ ਦੇ ਉੱਤੇ ਸਵਾਰ ਹੋ ਜਾਂਦਾ, ਪਿੱਠ ਤੇ ਉਹਨੂੰ ਠੂੰਗੇ ਮਾਰਦਾ। ਬਾਜ ਉਹਨੂੰ ਕੁਛ ਨਹੀਂ ਕਹਿੰਦਾ, ਬਾਜ ਜਿਹੜਾ ਉੱਚਾ ਉੱਡਦਾ ਜਾਂਦਾ ਤੇ ਉਹਨੂੰ ਪਤਾ ਹੁੰਦਾ ਕਿ ਵੀ ਜਦੋਂ ਉਹਨੇ ਬਹੁਤ ਉਚਾਈ ਤੇ, ਬਾਜ ਤਾਂ ਅਸਮਾਨਾਂ 'ਚ ਬਹੁਤ ਉਚਾਈ ਤੇ ਜਾਂਦਾ, ਕਾਂ ਦੀ ਜਿਹੜੀ ਉੱਡਣ ਕੈਪੈਸਿਟੀ ਤਾਂ ਉਹਨੇ ਹੁੰਦੀ ਨਹੀਂ। ਕਹਿੰਦਾ ਵੀ ਫਿਰ ਉਹ ਪਹਿਲਾਂ ਠੂੰਗੇ ਮਾਰਦਾ ਰਹਿੰਦਾ, ਸਮਝਦਾ ਮੈਂ ਬਾਜ ਨੂੰ ਢਾਹ ਲਿਆ। ਫਿਰ ਬਹੁਤ ਉੱਪਰ ਜਾ ਕੇ ਉਹ ਜਿਹੜਾ ਐ ਝਟਕਾ ਦਿੰਦਾ ਤੇ ਉਹ ਬਿਲਕੁਲ ਫਿਰ ਉਹ ਜਿਵੇਂ ਪੱਥਰ ਡਿੱਗਦਾ ਆ ਕੇ ਥੱਲੇ ਆ ਕੇ ਡਿੱਗਦਾ, ਉਹਨੂੰ ਉੱਡਣਾ ਭੁੱਲਿਆ, ਉੱਥੇ ਉੱਡ ਹੀ ਨਹੀਂ ਸਕਦਾ। ਸੋ ਇਹਨਾਂ ਨੂੰ ਹੁਣ ਇਹ ਕਹੀਏ ਵੀ ਠੂੰਗੇ ਮਾਰਨ ਵਾਲੇ ਕਾਂ ਨੇ ਜਾਂ ਉਹ ਪਿੱਦੀ ਜਿਹੜੀ ਹੈ ਸਮਝਦੀ ਹੈ ਕਿ ਅਸੀਂ ਜਿਹੜਾ ਉਹ ਬਾਜ ਵਰਗੀ ਉਡਾਰੀ ਲੈਣੀ ਹੈ। ਹੁਣ ਐਸ ਜੈ ਸ਼ੰਕਰ ਸ਼ਕਲ ਤਾਂ ਉਹਦੀ, ਜਿਵੇਂ ਮੈਂ ਕਿਹਾ ਸੀ ਵੀ ਅੱਗੇ ਤਾਂ ਮੈਂ ਜਦੋਂ ਦੇਖਦਾ ਸੀ ਤਾਂ ਮੈਨੂੰ ਲੱਗਦਾ ਸੀ ਵੀ ਇਹਨੂੰ ਕਰੋਨਿਕ ਕੌਂਸਟੀਪੇਸ਼ਨ ਹੈ, ਇਹਦੀ ਕਬਜ਼ ਜਿਹੜੀ ਹੈ ਦਾਇਮੀ ਕਬਜ਼ ਹੈ। ਕਰੋਨਿਕ ਹੁੰਦਾ ਜਿਹੜੀ ਬਹੁਤ ਪੁਰਾਣੀ ਦਾਇਮੀ, ਪਰ ਹੁਣ ਮੈਨੂੰ ਲੱਗਦਾ ਵੀ ਕੱਲੀ ਇਹਨੂੰ ਕਬਜ਼ ਹੀ ਨਹੀਂ, ਇਹਨੂੰ ਬਵਾਸੀਰ ਵੀ ਹੈ, ਇਹਦੇ ਹੈਮਰੋਇਡ ਵੀ ਨੇ ਇਹਦੇ ਚਿਹਰੇ ਦੇ ਉੱਤੇ ਉਸ ਕਿਸਮ ਦਾ ਪਾਰਟ। ਲੇਕਿਨ ਜਿਹੜੇ ਦਾਅਵੇ ਨੇ ਉਹ ਇਸ ਕਿਸਮ ਦੇ ਕਿ ਵੀ, ਔਰ ਦੇਖੋ ਇਹ ਵੀ ਇੱਕ ਵਿਹਾਰ ਹੁੰਦਾ ਹੈ ਕਿ, ਔਰ ਅਕਸਰ ਅਸੀਂ ਇਹ ਰਿਪੀਟ ਵੀ ਕੀਤਾ ਅੱਗੇ ਕਿ ਜਿਹੜੇ ਲੋਕ ਝੂਠ ਬੋਲਦੇ ਨੇ ਔਰ ਉਹ ਇਹ ਵੀ ਯਕੀਨ ਕਰਦੇ ਨੇ ਕਿ ਝੂਠ ਇੰਨਾ ਵੱਡਾ ਬੋਲੋ ਕਿ ਕੋਈ ਕਿਸੇ ਨੂੰ ਇਹ ਲੱਗੇ ਹੀ ਨਾ ਕਿ ਵੀ ਇਹ ਵੀ ਝੂਠ ਹੋ ਸਕਦਾ ਹੈ। ਫਿਰ ਇਹ ਹੁੰਦਾ ਵੀ ਝੂਠ ਨੂੰ ਜਚਾਉਣ ਦੇ ਲਈ ਕਿ ਲੋਕ ਬਿਲੀਵ ਕਰਨ, ਬਾਰ-ਬਾਰ ਬੋਲੋ। ਪਰ ਇਸ ਦਾ ਇੱਕ ਇਫੈਕਟ ਹੁੰਦਾ ਜਿਹੜਾ ਉਹਨੂੰ ਵੀ ਝੂਠ ਬੋਲਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿ ਜਦੋਂ ਤੁਸੀਂ ਝੂਠ ਬੋਲਦੇ ਜਾਂਦੇ ਹੋ, ਬੋਲਦੇ ਰਹਿੰਦੇ ਹੋ, ਫਿਰ ਤੁਸੀਂ ਉਸ ਝੂਠ ਤੇ ਯਕੀਨ ਵੀ ਕਰਨ ਲੱਗ ਜਾਂਦੇ ਹੋ। ਹੁਣ ਜਿਹੜਾ ਸੱਚ ਬੋਲਣ ਵਾਲਾ ਬੰਦਾ ਹੈ, ਜੇ ਕੋਈ ਕਿਸੇ ਘਟਨਾ ਬਾਰੇ ਤੁਸੀਂ ਜੋ ਤੁਹਾਡੇ ਜੀਵਨ 'ਚ ਵਾਪਰੀ, ਤੁਹਾਨੂੰ ਜੋ ਤੁਸੀਂ 10 ਸਾਲ ਪਹਿਲਾਂ ਬਿਆਨੀ ਹੋਏਗੀ, 10 ਸਾਲ ਬਾਅਦ, ਹਾਂ ਅੰਟਲ ਅਨਲੈਸ ਤੁਸੀਂ ਬੁਢਾਪੇ 'ਚ ਚਲੇ ਜਾਓ, ਡਿਮੈਂਸ਼ੀਆ ਹੋ ਜਾਏ, ਅਲਜ਼ਾਈਮਰ ਹੋ ਜਾਏ, ਭੁੱਲਣਾ ਸ਼ੁਰੂ ਹੋ ਜਾਏ, ਉਹ ਵੱਖਰੀ ਕਹਾਣੀ ਹੈ। ਲੇਕਿਨ 20 ਸਾਲ ਬਾਅਦ ਵੀ ਉਹਦੇ 'ਚ ਉਹੀ ਕੁਝ ਹੋਏਗਾ ਜੋ ਤੁਸੀਂ 20 ਸਾਲ ਪਹਿਲਾਂ ਕਿਹਾ ਸੀ। ਤੇ ਜਿਨ੍ਹਾਂ ਨੇ ਕਿਹਾ ਵੀ ਇੱਕ ਝੂਠ ਲਗਾਉਣ ਲਈ 100 ਝੂਠ ਬੋਲਣਾ ਪੈਂਦਾ ਹੈ, ਕਿਉਂਕਿ ਕਿੰਨੇ ਕੁ ਝੂਠ ਤੁਸੀਂ ਯਾਦ ਰੱਖ ਸਕਦੇ ਹੋ, ਇੱਕ ਵੀ ਨਹੀਂ ਯਾਦ ਰਹਿੰਦਾ, ਉਹ ਵੀ ਬਦਲ ਜਾਂਦਾ ਹੈ ਵਕਤ ਪਾ ਕੇ। ਹੁਣ ਇੱਕ ਪਾਸੇ ਤਾਂ ਭਾਰਤ ਦੀ ਅੰਦਰੂਨੀ ਹਾਲਤ ਇਕੋਨਮੀ ਵਾਈਜ਼ ਵੀ, ਔਰ ਅਸੀਂ ਕਿਉਂਕਿ ਵਕਤਨ ਬਾ ਵਕਤਨ ਜਿਹੜੀਆਂ ਵਰਲਡ ਰਿਪੋਰਟਸ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜੀ ਭਾਰਤ ਦੀ ਵੈਲਥ ਹੈ 1% ਲੋਕਾਂ ਦੇ ਕੋਲ 40% ਦੀ ਦੌਲਤ ਹੈ। ਔਰ ਇਹਦੇ ਕਾਰਨ ਕਰਕੇ ਜੇ ਤਾਂ ਭਾਰਤ ਦੀ ਪ੍ਰੋਸਪੈਰਿਟੀ ਕਿਸੇ ਨੇ ਇਹ ਪਰਖਣੀ ਹੈ ਕਿ ਭਾਰਤ ਦੇ ਵਿੱਚ ਇਸ ਵੇਲੇ ਇੰਨੇ 150 ਕਿ ਕਿੰਨਾ ਬਿਲੀਅਨਰ ਹੈ, ਫਿਰ ਤਾਂ ਭਾਰਤ ਵਾਕਿਆ ਹੀ ਜਿਹੜਾ ਉਹ ਬੜੀ ਤੇਜ਼ੀ ਨਾਲ ਉਹਦੀ ਤਰੱਕੀ ਹੋਈ ਔਰ ਇਕਨੋਮਿਕਲ ਔਰ ਦੂਜਾ। ਪਰ ਜੇ ਤੁਸੀਂ ਗ੍ਰਾਸ ਰੂਟ ਪੈਰਾਮੀਟਰ, UN ਰਿਪੋਰਟਸ, ਹਿਊਮਨ ਡਿਵੈਲਪਮੈਂਟ ਰਿਪੋਰਟ ਔਰ ਇਹਨਾਂ ਸਾਰਿਆਂ ਤੇ ਆਧਾਰਿਤ ਭਾਰਤ ਨੂੰ ਦੇਖਣਾ, ਜਿੱਥੇ 80 ਕਰੋੜ ਲੋਕਾਂ ਨੂੰ ਸਰਕਾਰੀ ਤੌਰ ਤੇ 5 ਕਿਲੋ ਅਨਾਜ ਮਹੀਨੇ ਦਾ ਮਿਲਦਾ ਹੋਏ ਕਿ ਭਾਈ ਉਹਨਾਂ ਦੇ ਚੁੱਲ੍ਹੇ 'ਚ ਰੋਟੀ ਪੱਕੇ ਚੁੱਲ੍ਹੇ ਤੇ, ਤਾਂ ਉਤੋਂ ਅੰਦਾਜ਼ਾ ਲਾ ਲਓ ਕਿ ਕਿੱਡੀ ਸੁਪਰ ਪਾਵਰ ਤੇ ਕਿੰਨਾ ਕੀ ਹੈ। ਲੇਕਿਨ
ਡ੍ਰੀਮ ਕਰਨ ਤੋਂ ਕੌਣ ਰੋਕ ਸਕਦਾ। ਇੱਕ ਪਾਸੇ ਤਾਂ ਉਹ ਸੱਚਮੁੱਚ ਉਹਨਾਂ ਨੂੰ ਇੰਨਾ ਕੁ ਜਚਾਇਆ ਗਿਆ ਕਿ ਬਈ ਇਹ ਵਿਸ਼ਵ ਗੁਰੂ ਬਣ ਗਿਆ ਭਾਰਤ। ਔਰ G20 ਦੇ ਮੌਕੇ ਦੇ ਉੱਤੇ ਜਿਵੇਂ ਪੋਸਟਰਾਂ ਦੇ ਉੱਤੇ ਜੇ ਉੱਥੇ 180 ਜਿਹੜੇ ਨੇ ਉਹ ਪੋਸਟਰ ਲੱਗੇ ਤਾਂ 150 ਦੇ ਉੱਤੇ ਮੋਦੀ ਦੀ ਫੋਟੋ, ਔਰ ਮੋਦੀ ਨੂੰ ਸੱਚਮੁੱਚ ਜਿਵੇਂ ਹੀ ਕਿ ਉਹ ਇੰਟਰਨੈਸ਼ਨਲੀ ਜਿਹੜਾ ਉਹ ਵੱਡਾ ਲੀਡਰ ਬਣ ਗਿਆ ਇਹ ਸਾਰੇ ਦੇ ਥੱਲੇ। ਔਰ ਐਸ ਜੈਸ਼ੰਕਰ ਜਿਹੜਾ ਫੋਰਨ ਪਾਲਿਸੀ ਨੂੰ ਰਿਪਰੈਜ਼ੈਂਟ ਕਰਦਾ, ਕਿਵੇਂ ਭਾਰਤ ਦਾ ਜਲੂਸ ਨਿਕਲਿਆ ਹਰ ਫਰੰਟ ਦੇ ਉੱਤੇ। ਚਾਈਨਾ ਦੇ ਨਾਲ ਕਿਵੇਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਗਵਾ ਕੇ ਵੀ ਮੂੰਹ ਚੋਂ ਜਿਹੜਾ ਆਵਾਜ਼ ਨਹੀਂ ਕੱਢਦੇ। ਭ੍ਰਿਸ਼ਟਾਚਾਰ ਜਾਂ ਕਰਪਸ਼ਨ ਦਾ ਸਿਰਾ ਫੜਿਆ ਹੋਇਆ। ਲੇਕਿਨ ਤੁਸੀਂ ਮੋਦੀ ਦੀਆਂ ਮੇਰਠ ਜਾਂ ਤਮਿਲਨਾਡੂ ਜਾਂ ਦੂਸਰੀਆਂ ਸਪੀਚਿਸ ਪਿਛਲੇ 3 ਦਿਨ ਦੀਆਂ ਹੀ ਸੁਣ ਲਓ। ਉਹ ਇਹ ਕਹਿੰਦਾ ਜੀ ਮੈਂ ਤਾਂ ਮੇਰਾ ਇੱਕੋ ਇੱਕ ਮਕਸਦ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ, ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਪੂਰੀ ਜਿਹੜੀ ਹੈ ਜੰਗ ਲੜ ਰਿਹਾ। ਜਦੋਂ ਕਿ ਹਰ ਚੜ੍ਹੇ ਸੂਰਜ ਇਹ ਆ ਰਿਹਾ ਵੀ ਇੱਕ ਤੋਂ ਬਾਅਦ ਇੱਕ ਸਕੈਂਡਲ, ਕਿਵੇਂ ਜਿਹੜਾ ਆਪੋਜੀਸ਼ਨ ਲੀਡਰਾਂ ਨੂੰ ਫਸਾਉਣ ਦੇ ਲਈ ਈਡੀ ਜਾਂ ਇਨਕਮ ਟੈਕਸ ਜਾਂ CBI ਉਹਨਾਂ ਦੇ ਛਾਪੇ, ਔਰ ਕਿਵੇਂ ਜਿਹਦੇ ਤੇ EDI ਦਾ ਛਾਪਾ ਪਿਆ ਉਹਨੇ ਕਿੰਨੇ 100 ਕਰੋੜ ਦਾ ਫਿਰ ਇਹਨਾਂ ਦੇ ਜਿਹੜਾ ਹੈ ਉਹ BJP ਨੂੰ ਫੰਡ ਦਿੱਤਾ ਉਸ ਇਲੈਕਟਰਲ ਬੌਂਡਸ ਦੇ ਥੱਲੇ, ਔਰ ਉਹ ਬਿਲਕੁਲ ਵਾਸ਼ਿੰਗ ਮਸ਼ੀਨ ਚੋਂ ਨਿਕਲ ਕੇ ਧੋਤਾ ਗਿਆ। ਸੋ ਜਿਨ੍ਹਾਂ ਦਾ ਔਰ ਉਹ 30,000 ਕਰੋੜ ਦਾ ਰਾਫੇਲ ਡੀਲ ਹੋਏ, ਦੂਸਰੇ ਹੁਣ ਇੱਕ ਸਕੈਂਡਲ ਥੋੜ੍ਹੀ ਹੈ। ਜੇ ਕਦੇ ਇਹਨਾਂ ਦੀ ਪੜਤਾਲ ਹੋਈ ਤਾਂ ਇਹ ਭਾਰਤ ਦੇ 77 ਸਾਲ ਦੀ ਹਿਸਟਰੀ 'ਚ ਇਸ ਤੋਂ ਕਰਪਟ ਗਵਰਨਮੈਂਟ ਕੋਈ ਨਹੀਂ ਹੈ। ਲੇਕਿਨ ਜਿਹੜਾ ਦਾਵਾ ਇਹ ਕਰੇ ਕਿ ਜੀ ਮੈਂ ਤਾਂ ਲਾੜੀ ਕਰਪਸ਼ਨ ਦੇ ਖਿਲਾਫ ਰਿਹਾ, ਉਹਦਾ ਤੁਸੀਂ ਕੀ ਕਰ ਸਕਦੇ ਹੋ। ਹੁਣ ਐਸ ਜੈਸ਼ੰਕਰ ਗੁਜਰਾਤ ਦੇ ਰਾਏਕੋਟ ਜਿਹੜੀ ਉਹਨਾਂ ਦੀ ਆਪਣੀ ਸਟੇਟ ਹੈ ਜਿੱਥੇ ਬਿਲਕੁਲ ਉਹਨਾਂ ਨੇ ਆਪੋਜੀਸ਼ਨ ਜਾਂ ਦੂਜੀ ਸਭ ਉਹਨਾਂ ਦਾ ਮਲੀਆਮੇਟ ਕੀਤਾ ਹੋਇਆ, ਉੱਥੇ ਬੋਲਦੇ ਆ ਪਿਛਲੇ ਜਿਹੜਾ ਹੈ ਉਹ ਐਸ ਜੈਸ਼ੰਕਰ ਕਹਿੰਦਾ ਇੰਡੀਆ ਵਿਲ ਗੈਟ ਪਰਮਾਨੈਂਟ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਸੀਟ ਬਟ ਇਟ ਵਿਲ ਹੈਵ ਟੂ ਵਰਕ ਹਾਰਡਰ ਦਿਸ ਟਾਈਮ। ਉਹਨੇ ਕਿਹਾ ਜੀ ਅਸੀਂ ਹੁਣ ਭਾਰਤ, ਜਾਪਾਨ ਔਰ ਜਰਮਨੀ, ਔਰ ਭਾਰਤ, ਜਾਪਾਨ, ਜਰਮਨੀ ਤੇ ਇਜਿਪਟ ਅਸੀਂ ਇੱਕ ਪ੍ਰਪੋਜ਼ਲ ਤਿਆਰ ਕੀਤੀ ਹੈ ਜਿਹੜੀ ਅਸੀਂ UN ਦੇ ਸਾਹਮਣੇ ਰੱਖੀ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇਸ ਗੱਲ ਨੂੰ ਥੋੜ੍ਹੀ ਜਿਹੀ ਅੱਗੇ ਲੈ ਕੇ ਜਾਏਗੀ। ਫਿਰ ਉਹਨੇ ਕਿਹਾ ਜੀ ਇਹ ਜਦੋਂ ਯੂਨਾਈਟਿਡ ਨੇਸ਼ਨਸ ਬਣਿਆ ਸੀ 1950 ਦੇ ਨੇੜੇ, ਉਦੋਂ ਸਿਰਫ 50 ਦੇਸ਼ ਹੀ ਸੀ ਦੁਨੀਆ ਦੇ ਮੈਂਬਰ। ਉਦੋਂ ਇਹ 5 ਜਿਹੜੇ ਮੁਲਕ ਨੇ ਅਮਰੀਕਾ, ਰੂਸ, ਸੋਵੀਅਤ ਯੂਨੀਅਨ, ਚਾਈਨਾ, UK, ਫਰਾਂਸ, ਇਹ ਖੁਦ ਹੀ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਬਣ ਗਏ ਔਰ ਵੀਟੋ ਪਾਵਰ ਇਹਨਾਂ ਨੇ ਕੋਲ ਰੱਖ ਲਈ, ਔਰ ਨਤੀਜੇ ਦੇ ਤੌਰ ਤੇ ਹਰ ਇਸ਼ੂ ਦੇ ਉੱਤੇ ਇਹੀ ਡਿਸਾਈਡ ਕਰਦੇ ਨੇ। ਹੁਣ ਹਕੀਕਤ ਬਦਲ ਗਈ ਹੈ, 50 ਦੀ ਥਾਂ ਤੇ 193 ਮੁਲਕ UN ਦੇ ਮੈਂਬਰ ਨੇ, ਔਰ ਭਾਰਤ ਇੰਨੀ ਵੱਡੀ ਆਬਾਦੀ ਵਾਲਾ ਮੁਲਕ ਜਾਂ ਦੂਜਾ, ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਬਣੀ ਹੈ ਔਰ ਅਸੀਂ ਇਸ ਪ੍ਰਪੋਜ਼ਲ ਨੂੰ ਅੱਗੇ ਤੋਂ। ਔਰ ਇਹ ਗੱਲ ਸੁਣਦੇ ਆ ਮਨਮੋਹਨ ਸਿੰਘ ਦੇ ਜ਼ਮਾਨੇ ਤੋਂ ਹੀ, ਉਦੋਂ ਵੀ ਇਹ ਦਾਅਵੇ ਇਹਨਾਂ ਦੇ, ਵਾਜਪਾਈ ਦੇ ਜ਼ਮਾਨੇ 'ਚ ਤਾਂ ਬਹੁਤ ਵੱਡੇ ਦਾਅਵੇ ਸੀ ਕਿ ਜੇ ਅਸੀਂ ਭਾਰਤ ਜਿਹੜਾ ਉਹ ਹੁਣ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ UN ਚਾਰਟਰ ਕੀ ਹੈ। ਔਰ ਅਲਟੀਮੇਟਲੀ ਕੋਈ ਵੀ UN ਸਿਕਿਉਰਿਟੀ ਕਾਉਂਸਲ ਦਾ ਪਰਮਾਨੈਂਟ ਮੈਂਬਰ, ਜਿਹੜੀ ਕੰਪੋਜੀਸ਼ਨ ਹੈ ਸਿਕਿਉਰਿਟੀ ਕਾਉਂਸਲ ਦੀ, 5 ਪਰਮਾਨੈਂਟ ਮੈਂਬਰ ਨੇ ਵੀਟੋ ਵੀਲਡਿੰਗ, 10 ਜਿਹੜੇ ਨੇ ਉਹ ਰੋਟੇਸ਼ਨ ਵਾਈਜ਼ ਆਉਂਦੇ ਨੇ ਕਿ ਚੋਣ ਕਰਦੀ ਹੈ ਜਿਹੜੀ UN ਜਨਰਲ ਅਸੈਂਬਲੀ 193 ਮੁਲਕਾਂ ਦੀ ਹੈ, ਔਰ ਉਹ 2 ਸਾਲ ਲਈ ਰੋਟੇਟਿੰਗ ਮੈਂਬਰ ਹੁੰਦਾ। ਉਹ ਇੰਡੀਆ ਵੀ ਰਿਹਾ ਰੋਟੇਟਿੰਗ ਮੈਂਬਰ, ਪਾਕਿਸਤਾਨ ਵੀ ਰਿਹਾ, ਦੂਜਾ ਵੀ। ਕੋਈ ਵੀ ਤਬਦੀਲੀ UN ਦੇ ਚਾਰਟਰ ਦੇ ਵਿੱਚ ਜਾਂ ਉਹਨਾਂ ਦੇ ਸਟੇਟਸ ਦੇ ਵਿੱਚ ਉਹ UN ਸਿਕਿਉਰਿਟੀ ਕਾਉਂਸਲ ਮੈਂਬਰਾਂ ਦੀ ਯੂਨੈਨਿਮਸ ਰਾਏ ਤੋਂ ਬਿਨਾਂ ਨਹੀਂ ਹੋ ਸਕਦੀ। ਕੋਈ ਵੀ ਮੁਲਕ ਜਿਹੜਾ 5 ਜਿਹੜੇ ਪਾਵਰਫੁਲ ਮੁਲਕ ਨੇ ਜਿਨ੍ਹਾਂ ਦੇ ਕੋਲ ਵੀਟੋ ਹੈ, ਉਹ ਕਿਸੇ ਵੀ ਸੁਜੈਸ਼ਨ ਨੂੰ ਵੀਟੋ ਕਰ ਸਕਦੇ। ਹੁਣ ਇੱਕ ਪਾਸੇ ਭਾਰਤ ਚੀਨ ਨੂੰ ਬਦਨਾਮ ਕਰਨ ਦੇ ਲਈ ਸਾਊਥ ਚਾਈਨਾ ਸੀ ਜੋ ਨੀਤੀਆਂ ਅਪਣਾ ਰਿਹਾ ਹੈ, ਜੋ ਅਦਰਵਾਈਜ਼ ਕਰ ਰਿਹਾ, ਤੇ ਚਾਈਨਾ ਜਿਹੜਾ ਉਹ ਭਾਰਤ ਨੂੰ ਆਪਣੇ ਬਰਾਬਰ ਲਿਆ ਕੇ ਬਿਠਾਏਗਾ UN ਸਿਕਿਉਰਿਟੀ ਕਾਉਂਸਲ 'ਚ, ਇਹਨੂੰ ਵੀਟੋ ਦੇਗਾ। ਸੋ ਉਹ ਤਾਂ ਇਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਹੈ ਕਿਸੇ ਵੀ ਪਾਸਿਓਂ। ਸੋ ਬਿਲਕੁਲ ਅਨਰੀਅਲਿਸਟਿਕ ਜਿਹੀ ਗੱਲ। ਔਰ ਹਕੀਕਤ ਇਹ ਹੈ, ਜਿਵੇਂ ਅਸੀਂ ਆਪਣੇ ਟਾਈਟਲ ਦੇ ਵਿੱਚ ਹੀ ਕਿਹਾ, ਇਹਨੇ ਫਿਰ ਇਹਦੇ 'ਚ 5 ਮੁਲਕਾਂ ਨੂੰ ਕਿਹਾ ਜੀ ਆਪੇ ਹੀ ਇੰਨੀਆਂ ਪਾਵਰਫੁਲ ਬਣੇ ਹੋਏ ਨੇ। ਔਰ ਦੂਸਰਾ ਹਕੀਕਤ ਇਹ ਹੈ ਕਿ ਭਾਰਤ ਟੁੱਟਣ ਵੱਲ ਵੱਧ ਰਿਹਾ। ਜਦੋਂ ਅਸੀਂ ਕਹਿੰਦੇ ਹਾਂ ਕਿ ਇੰਚਿੰਗ ਟੂਵਰਡਸ ਬ੍ਰੇਕਅਪ, ਹੁਣ ਤੁਸੀਂ ਨਾਰਥ ਈਸਟ ਦਾ ਦੇਖੋ ਹਾਲ, ਗੁਆਂਢੀ ਮੁਲਕਾਂ ਦੇ ਵਿੱਚ ਕੀ ਚੱਲ ਰਿਹਾ, ਕਿਸ ਡਾਇਰੈਕਸ਼ਨ ਦੇ ਵਿੱਚ ਗੱਲ ਗਈ ਹੈ, ਵਿਦਨ ਕੰਟਰੀ ਕੀ ਚੱਲ ਰਿਹਾ ਹੈ, ਔਰ ਕਿਵੇਂ ਈਵਨ
5 ਸਾਊਥ ਦੀਆਂ ਸਟੇਟਾਂ ਜਿਹੜੀਆਂ ਆਲਰੇਡੀ ਸੈਪਰੇਟ ਕੰਟਰੀ ਦਾ ਆਈਡੀਆ ਉਹ ਦੇ ਚੁੱਕੀਆਂ ਨੇ ਔਰ ਇਸ ਸਾਰੇ ਦੇ ਚਲਦਿਆਂ ਪੂਰਾ ਡਿਵਾਈਡ ਤੁਹਾਨੂੰ ਨਜ਼ਰ ਆ ਰਿਹਾ ਔਰ ਅਲਟੀਮੇਟਲੀ ਜਿਵੇਂ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਆਰਟੀਫਿਸ਼ੀਅਲ ਬਣਾਈਆਂ ਹੋਈਆਂ ਤਾਕਤ ਦੇ ਨਾਲ ਗ੍ਰੈਬ ਕਰਕੇ ਇਲਾਕੇ ਕੋਈ ਸੈਂਟਰਲ ਏਸ਼ੀਆ ਦੇ ਖਿੱਚੇ ਸੀ ਸੋਵੀਅਤ ਯੂਨੀਅਨ ਔਰ ਅਲਟੀਮੇਟਲੀ ਉਹਨਾਂ ਦਾ ਹਸ਼ਰ ਉਹੀ ਹੋਇਆ ਕਿ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਔਰ ਯੂਗੋਸਲਾਵੀਆ ਦੇ 7 ਟੁਕੜੇ ਹੋਏ ਔਰ ਜਿਹੜੀਆਂ ਨੀਤੀਆਂ ਭਾਰਤ ਦੀਆਂ ਨੇ ਉਹਦੇ 'ਚ ਕੋਈ ਇਸ ਵੇਲੇ ਚਾਈਨਾ ਜੇ ਉਹਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਲਿਆ ਤੇ 140 ਮੁਲਕ 193 ਚੋਂ ਉਹਦੇ ਸਿਗਨੇਟਰੀ ਨੇ ਉਹਦਾ ਹਿੱਸਾ ਨੇ ਉਹ ਅਫਰੀਕਨ ਕੰਟੀਨੈਂਟ ਹੋਏ ਸਾਊਥ ਅਮਰੀਕਾ ਹੋਏ ਯੂਰਪ ਹੋਏ ਉਹਨਾਂ ਨੇ ਆਪਣੇ ਸਾਰੇ ਪਾਸੇ ਬਣਾਇਆ ਔਰ ਭਾਰਤ ਕੀ ਕਰ ਰਿਹਾ ਯੂਕਰੇਨ ਦੇ ਮੁੱਦੇ ਦੇ ਉੱਤੇ ਐਗਰੈਸਰ ਰਸ਼ੀਆ ਦੇ ਨਾਲ ਖੜਾ ਹੈ ਇਹ ਕਿਹੜਾ ਕ੍ਰਾਈਟੇਰੀਆ ਇਹਨਾਂ ਦੇ ਕੋਲ ਜਿਹਦੇ ਥੱਲੇ ਡਿਜ਼ਰਵ ਕਰਨਾ ਤੇ ਦੂਰ ਦੀ ਗੱਲ ਹੈ ਨੇੜੇ ਵੀ ਲੱਗਦੇ ਨੇ ਹੁਣ ਇਜ਼ਰਾਈਲ ਦੇ ਮੁੱਦੇ ਤੇ ਅਸੀਂ ਦੇਖਿਆ ਕਿ ਭਾਈ ਕਿਵੇਂ ਇਸ ਨੇ ਜਿਹੜਾ ਉਹ ਨੈਤਨਯਾਹੂ ਦੇ ਨਾਲ ਉਹ ਬਿਲਕੁਲ ਟਵਿਨ ਬਣਿਆ ਹੋਇਆ ਉਹਦਾ ਔਰ ਹੁਣ ਕੱਲ ਦੀ ਖਬਰ ਇਹ ਸੀ ਕਿ ਫਸਟ ਬੈਚ ਆਫ 64 ਇੰਡੀਅਨ ਵਰਕਰਸ ਫਰੋਮ ਹਰਿਆਣਾ ਉੱਤਰ ਪ੍ਰਦੇਸ਼ ਲੀਵ ਫਾਰ ਇਜ਼ਰਾਈਲ ਥੱਲੇ ਫੋਟੋ ਹੈ ਪੂਰੀ ਕਿ ਵੀ ਇਹ 64 ਵਰਕਰਾਂ ਦਾ ਪਹਿਲਾ ਜਥਾ ਜਿਹੜਾ ਹੈ ਜਿਹਦੇ 'ਚ ਠੇਕੇਦਾਰ ਇੰਜੀਨੀਅਰ ਔਰ ਦੂਜੇ ਤੀਜੇ ਵਰਕਰ ਨੇ ਬਹੁਤ ਤੇ ਉਹ ਇਜ਼ਰਾਈਲ ਦੇ ਵਿੱਚ ਜਾ ਰਹੇ ਨੇ ਕੰਮ ਕਰਨ ਦੇ ਲਈ ਕਿਉਂਕਿ ਫਲਸਤੀਨੀ ਜਿਹੜੇ ਉੱਥੋਂ ਮਾਰ ਕੇ ਜੋ ਉਹਨਾਂ ਦਾ ਹਸ਼ਰ ਕੀਤਾ ਹੋਇਆ ਈਵਨ ਆ UN ਦੇ ਜਿਹੜਾ ਏਡ ਵਰਕਰ ਨੇ ਉਹ ਵੀ 5-6 ਮਾਰਤੇ ਜਿਨ੍ਹਾਂ 'ਚ ਅਮਰੀਕਨ ਵੀ ਹੈ ਜਿਨ੍ਹਾਂ 'ਚ UK ਦੇ ਸਿਟੀਜ਼ਨ ਵੀ ਹੈ ਆਸਟ੍ਰੇਲੀਆ ਦੇ ਵੀ ਬੀਬੀ ਹੈ ਦਰਸ਼ਕ ਦੇਖ ਸਕਦੇ ਨੇ ਜਿਹੜਾ ਇਹ ਗਰੁੱਪ ਇਹਨਾਂ ਦਾ ਜਾ ਰਿਹਾ ਰਿਕਰੂਟਮੈਂਟ ਪ੍ਰੋਸੈਸ ਇਨ ਇੰਡੀਆ ਸਪੈਡ ਅਪ ਆਫਟਰ ਇਜ਼ਰਾਈਲ ਬੈਂਡ ਫਲਸਤੀਨੀਅਨ ਵਰਕਰਸ ਔਰ ਇਹ ਸਾਰੇ ਤੋਂ ਹੁਣ ਜਿੱਥੇ ਇੰਨਾ ਇਨਹਿਊਮਨ ਐਟੀਟਿਊਡ ਹੈ ਖੁਦ ਉਹ ਕੀ ਕਰ ਰਹੇ ਨੇ ਟਰਾਂਸਨੈਸ਼ਨਲ ਟਾਰਗੇਟ ਕਿਲਿੰਗ ਜਿਹੜੀ ਹੈ ਜਿਹਦਾ ਸਿੱਖ ਡਾਇਰੈਕਟ ਸ਼ਿਕਾਰ ਨੇ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਦੂਸਰਾ ਇੱਕ ਹੋਰ ਡੈਵਲ ਜਿਹੜਾ ਅਜੀਤ ਡੋਵਾਲ ਉਹ ਅਸਤਾਨਾ ਜਿੱਥੇ ਇਹਨਾਂ ਦੀ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਮੁਲਕਾਂ ਦੀ ਮੀਟਿੰਗ ਹੋ ਰਹੀ ਹੈ ਉਸ ਦੇ ਵਿੱਚ ਕਿਵੇਂ ਉਪਦੇਸ਼ ਦੇ ਰਿਹਾ ਪਰ ਹਕੀਕਤ ਬਿਲਕੁਲ ਇੱਕ ਪਾਸੇ ਇਹਨਾਂ ਦਾ ਇਹ ਪਾਰਟ ਹੈ ਕਿ ਜੀ ਸਾਨੂੰ UN ਸਿਕਿਉਰਿਟੀ ਕਾਉਂਸਲ 'ਚ ਸੀਟ ਮਿਲੇਗੀ ਪਰ ਹਾਲ ਫਿਰ ਉਹੀ ਪੰਜਾਬੀ ਦਾ ਅਖਾਣ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ ਇਹ ਇੱਕ ਪਾਸੇ ਟੁਕੜੇ ਹੋਣ ਵੱਲ ਵੱਧ ਰਿਹਾ ਤੇ ਇਹ ਡ੍ਰੀਮ ਕਰ ਰਹੇ ਨੇ ਔਰ ਲੋਕਾਂ ਨੂੰ ਇਹ ਜਿਹੜਾ ਉਹ ਗਲਤ ਪਿਕਚਰ ਦਿਖਾ ਰਹੇ ਨੇ ਜੇ ਕਿ ਭਾਰਤ ਨੂੰ ਬਹੁਤ ਜਲਦੀ ਦੁਨੀਆ ਦੇ ਵਿੱਚ UN ਸਿਕਿਉਰਿਟੀ ਕਾਉਂਸਲ ਦਾ ਪੱਕਾ ਮੈਂਬਰ ਦੇ ਤੌਰ ਤੇ ਪ੍ਰਵਾਨਿਆ ਜਾਏਗਾ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਆਂ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ